ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਹੈ ਉਸ ਸੈਂਟਰਲ ਪੰਜਾਬ ਦੇ ਕੁਝ ਸ਼ਹਿਰਾਂ 'ਚ ਲਾਇਆ ਗਿਆ ਸੀ। ਨਨਕਾਣਾ ਸਾਹਿਬ ਲਾਇਆ ਗਿਆ ਸੀ ਕਿ ਉੱਥੇ ਜਨਾਬ ਵਾਲੀ ਕਣਕ ਦੀ ਖਰੀਦਦਾਰੀ ਦੇ ਕੀ ਇੰਤਜ਼ਾਮਾਤ ਨੇ, ਉੱਥੋਂ ਦੇ ਕਿਸਾਨ ਕੀ ਕਹਿ ਰਹੇ ਨੇ। ਲੇਕਿਨ ਕਣਕ ਦਾ ਜਿਹੜਾ ਅਸਲ ਘਰ ਹੈ ਪੰਜਾਬ 'ਚ, ਉਹ ਸਾਊਥ ਪੰਜਾਬ ਹੈ। ਔਰ ਪੰਜਾਬ ਦੀ ਅਗਰ ਮਜਮੂਈ ਕਣਕ ਪੈਦਾਵਾਰ ਦੀ ਗੱਲ ਕਰੀਏ ਤਾਂ ਉਹਦਾ ਤਕਰੀਬਨ 65% ਜਿਹੜਾ ਹੈ ਉਹ ਜਨੂਬੀ ਪੰਜਾਬ 'ਚ ਪੈਦਾ ਹੁੰਦਾ ਹੈ। ਅੱਜ ਅਸੀਂ ਆਏ ਹਾਂ ਜਨੂਬੀ ਪੰਜਾਬ 'ਚ, ਇਸ ਟਾਈਮ ਖਾਨੇਵਾਲ ਗੱਲਾਂ ਮੰਡੀ ਮੌਜੂਦ ਹਾਂ। ਇੱਥੇ ਦੇਖਾਂਗੇ ਕਿ ਇੱਥੇ ਜਿਹੜੀ ਕਣਕ ਹੈ ਉਹ ਕਿਸ ਤਰ੍ਹਾਂ ਆ ਰਹੀ ਹੈ, ਉਹਦੀ ਕੀਮਤ ਕੀ ਹੈ, ਮਿਆਰ ਕੀ ਹੈ, ਕਿਸਾਨ ਭਰਾ ਕੀ ਕਹਿ ਰਹੇ ਨੇ, ਆੜ੍ਹਤੀ ਭਰਾ ਕੀ ਕਹਿ ਰਹੇ ਨੇ। ਔਰ ਉਸ ਤੋਂ ਬਾਅਦ ਅਸੀਂ ਚੱਲਾਂਗੇ ਜਨਾਬ ਆਲੀ ਖੇਤਾਂ ਦੇ ਵਿੱਚ, ਔਰ ਖੇਤਾਂ ਜਾ ਕੇ ਉਹ ਕਿਸਾਨਾਂ ਨਾਲ ਗੱਲ ਕਰਾਂਗੇ ਕਿ ਕਿਸਾਨ ਜਿਹੜੇ ਹੈ ਨੇ, ਕਿਆ ਹਕੂਮਤ ਪੰਜਾਬ ਨੇ ਜਿਹੜਾ ਐਲਾਨ ਕੀਤਾ ਹੈ ਸਰਕਾਰੀ ਖਰੀਦਦਾਰੀ ਦਾ, ਕਿਆ ਉਸ ਤੋਂ ਮੁਤਮਿਨ ਹੈ ਕਿ ਨਹੀਂ ਹੈ ਨੇ। ਕਿਉਂਕਿ ਹਕੂਮਤ ਦਾਅਵੇ ਕਰ ਰਹੀ ਹੈ, ਲੇਕਿਨ ਅਸਲ ਗੱਲ ਇਹ ਆ ਕਿ ਕਿਸਾਨ ਉਸ ਨਿਜ਼ਾਮ ਨੂੰ ਜਾਣਦੇ ਨੇ, ਉਹਨੂੰ ਤਸਲੀਮ ਕਰਦੇ ਨੇ, ਉਹਦਾ ਫਾਇਦਾ ਚੁੱਕਦੇ ਪਏ ਨੇ ਕਿ ਨਹੀਂ ਚੁੱਕਦੇ ਪਏ। ਔਰ ਦੂਸਰੀ ਅਹਿਮ ਗੱਲ ਕਿ ਜਿਹੜੇ ਆੜ੍ਹਤੀ ਭਰਾ ਨੇ ਸਾਡੇ, ਆੜ੍ਹਤੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਸਾਨਾਂ ਦਾ ਬੈਂਕ ਹੁੰਦਾ ਹੈ। ਖੁਸ਼ੀ ਗਮੀ ਔਖੇ ਸੌਖੇ ਵੇਲੇ ਜਿਹੜਾ ਹੈ ਆੜ੍ਹਤੀ ਹੀ ਕਿਸਾਨ ਦੀ ਮਦਦ ਕਰਦਾ ਹੈ। ਪਿਛਲੇ ਸਾਲ ਜਦੋਂ ਕਣਕ ਵਾਲੇ ਕਿਸਾਨ ਭਰਾ ਜਿਹੜੇ ਹੈ ਨੁਕਸਾਨ 'ਚ ਗਏ ਨੇ, ਉਹਦੇ ਨਾਲ ਆੜ੍ਹਤੀ ਨੁਕਸਾਨ 'ਚ ਗਿਆ ਹੈ। ਤੇ ਕਿਆ ਇਸ ਸਾਲ ਜਿਹੜਾ ਹੈ ਪਿਛਲੇ ਨੁਕਸਾਨ ਦੀ ਭਰਪਾਈ ਜਿਹੜੀ ਹੈ ਹੋ ਪਾ ਰਹੀ ਕਿ ਨਹੀਂ ਹੋ ਪਾ ਰਹੀ, ਔਰ ਕਿਸਾਨ ਕੀ ਕਹਿ ਰਹੇ ਨੇ। ਤੇ ਜੁੜੇ ਰਹੋ ਸਾਡੇ ਨਾਲ ਤੇ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਕਿ ਕਿਸਾਨ, ਆੜ੍ਹਤੀ ਤੇ ਬਾਕੀ ਲੋਕ ਕੀ ਕਹਿ ਰਹੇ ਨੇ। नाज़रीन, जिस तरह की गल कर रहे हैं कि मंडियां दे विच जिहड़ी है कनक की अराइवल कैसे जा रही है, कीमतां कैसे जा रही ने। बहुत सारे किसान भरावां दा कहना है कि पिछले साल के नालों इस साल जिहड़ी है वो कीमत अच्छी है, लेकिन ये कीमत उन्नी अच्छी नहीं है कि साडी जिहड़ी पिछले घाटे वाधे है ने पूरे कर सके। इस टाइम असीं मौजूद हाँ खानेवाल की गल्ला मंडी दे विच ते इन्हां इत्थे तो आड़तियां नूं पुछदे हां कि इत्थे कनक की अराइवल किस तरह हो रही है, कीमतां की ने, और पूरे अगर साउथ पंजाब की गल करिए तो उत्थे जिहड़ी है किन्नी गहाई हो चुकी है, कीमतां जिहड़ियां ने औसत की ने। ਸਾਡੇ ਨਾਲ ਮੌਜੂਦ ਨੇ ਇੱਥੇ ਆੜ੍ਹਤੀ ਬਾਈ, ਤੈਨੂੰ ਪੁੱਛਦੇ ਹਾਂ, ਇਹ ਦੱਸੋ ਜਨਾਬ ਅਲੀ ਕਿ ਇਸ ਟਾਈਮ ਕੀ ਸੂਰਤ ਹਾਲ। ਸਭ ਤੋਂ ਪਹਿਲੇ ਤਾਂ ਕਣਕ ਦੀ ਕਟਾਈ ਦੀ, ਕਿੰਨਾ ਮਾਲ ਕਟਿਆ ਜਾ ਚੁੱਕਿਆ ਹੈ ਖਾਨੇਵਾਲ 'ਚ ਬਾਕੀ ਸਾਊਥ ਪੰਜਾਬ 'ਚ। ਜ਼ਿਲ੍ਹਾ ਖਾਨੇਵਾਲ ਦੇ ਅੰਦਰ ਜਨਾਬ ਇਸ ਵਕਤ ਨਾ 70% ਜਿਹੜੀ ਕਣਕ ਹੈ ਨਾ ਜੀ, ਉਹ ਕੱਟੀ ਜਾ ਚੁੱਕੀ ਹੈ ਔਰ ਉਹ ਆੜਤਾਂ ਤੇ ਪਹੁੰਚ ਚੁੱਕੀ ਹੈ, ਬਲਕਿ ਸੇਲ ਵੀ ਹੋ ਗਈ ਹੈ। ਲੇਕਿਨ ਇਹ ਜਿਹੜੀ ਕੀਮਤ ਤੁਸੀਂ ਦੱਸ ਰਹੇ ਹੋ ਵੀ 3500 ਤੱਕ ਜੋ ਗਵਰਨਮੈਂਟ ਨੇ ਜੋ ਐਲਾਨ ਕੀਤਾ ਹੈ, ਉਹ ਜਨਾਬ ਇਸ ਰੇਟ ਤੇ ਮੰਡੀਆਂ ਦੇ ਵਿੱਚ ਨਹੀਂ, 3100 3200 ਹੁਣ ਆ ਕੇ ਰੇਟ ਹੋਇਆ ਹੈ। ਇਸ ਤੋਂ ਪਹਿਲੇ 2800 2600 3000 ਫੀਲਡ ਦਾ ਰੇਟ। ਤੇ ਤਕਰੀਬਨ 70% ਜਿਹੜੀ ਕਣਕ ਹੈ ਉਹ ਅੱਡਿਆਂ ਤੋਂ ਇਹਨਾਂ ਨੇ ਪਰਚੇਜ਼ ਕਰ ਲਈ ਹੈ, ਜਿਹੜੇ ਕਿ ਸਟਾਕ ਲੋਕ ਕਰਦਾ ਹੈਗਾ। ਤੇ ਜਿਹੜੀ ਗਵਰਨਮੈਂਟ ਨੇ ਹੁਣ ਖਰੀਦਾਰੀ ਜਿਹੜੀ ਸ਼ੁਰੂ ਕੀਤੀ, ਅਜੇ ਤੱਕ ਪਹਿਲੇ 15 ਤਾਰੀਖ ਦਿੱਤੀ ਗਈ ਹੈ ਔਰ ਇਸ ਵਕਤ ਉਹਨਾਂ ਨੇ 25 ਕਰ ਦਿੱਤੀ ਹੈ। ਉਮੀਦ ਹੈ 25 ਤੱਕ ਮੰਡੀਆਂ ਦੇ ਵਿੱਚ ਵੀ ਕਣਕ ਖਤਮ ਹੋ ਜਾਏਗੀ, ਕਿਉਂਕਿ ਰੇਟ ਬਹੁਤ ਪਿਛਲੇ ਸਾਲ ਦੇ ਨਾਲ ਅਗਰ ਮੁਨਾਸਬਤ ਕੀਤੀ ਜਾਏ ਜੀ ਤੇ ਉਹ ਬਿਹਤਰ ਹੈ। ਲੇਕਿਨ ਇਤਨਾ ਬਿਹਤਰ ਨਹੀਂ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਸੇਲ ਕਰਕੇ ਤੇ ਜਿਹੜੇ ਆਊਟਪੁੱਟ ਅਸੀਂ ਇਸਤੇਮਾਲ ਕੀਤੇ ਨੇ ਉਹ ਜੀ ਕੀਮਤਾਂ ਨੇ ਸਾਡੇ ਬਰਾਬਰੀ ਹੈ। ਅੱਛਾ ਮੈਨੂੰ ਦੱਸੋ, ਤੁਸੀਂ ਆੜ੍ਹਤੀ ਹੋ, ਪਿਛਲੇ ਸਾਲ ਜਦੋਂ ਕਿਸਾਨ ਨੁਕਸਾਨ ਹੋਇਆ, ਜਦੋਂ ਕਿਸਾਨ ਮਰਦਾ ਤਾਂ ਨਾਲ ਆੜ੍ਹਤੀ ਨੂੰ ਨੁਕਸਾਨ ਹੁੰਦਾ ਹੈ। ਜ਼ਾਹਰੀ ਗੱਲ ਹੈ ਕਿ ਤੁਸੀਂ ਉਹਨਾਂ ਦਾ ਮਿਨੀ ਬੈਂਕ ਹੋ ਨਾ, ਤੁਸੀਂ ਉਹਨਾਂ ਦਾ। ਬਹੁਤ ਜ਼ਿਆਦਾ ਪਿਛਲੇ ਸਾਲ ਜਿਹੜਾ ਤੁਹਾਨੂੰ ਘਾਟੇ ਪਏ ਉਹਦੀ ਕੀ ਸੂਰਤ ਹਾਲ ਸੀ, ਤੇ ਇਸ ਦਫਾ ਜੋ ਰੇਟ ਉੱਤੇ ਆਇਆ ਹੈ ਤੇ ਕਿਸਾਨ ਦੇ ਨਾਲ ਕਿ ਆੜ੍ਹਤੀ ਜਿਹੜਾ ਹੈ ਉਹਦੀ ਵੀ ਕੋਈ ਕਮਰ ਸਿੱਧੀ ਹੋਈ ਹੈ। ਪਿਛਲੇ ਸਾਲ ਵਾਲੀ ਜਿੰਨੀ ਵੀ ਰਕਮ ਅਸਾਂ ਲੋਕਾਂ ਤੋਂ ਗਿਣਨੀ ਹੈ ਜਨਾਬ ਆਲਾ, ਉਹ ਤਾਂ ਸਾਨੂੰ ਮਿਲੀ ਕੋਈ ਨਾ, ਕਿਉਂਕਿ ਉਹਨਾਂ ਵਿਚਾਰਾਂ ਕੋਲ ਕੁਝ ਹੁੰਦੀ ਸਾਨੂੰ ਵਾਪਸ ਦਿੰਦਾ ਨਾ। ਜੇ ਇਸ ਸਾਲ ਵਾਲੀ ਹੈ ਤੇ ਅਗਰ ਅਸੀਂ ਕਿਸੇ ਤੋਂ ਲੈਣਾ 20 ਲੱਖ ਰੁਪਇਆ ਤੇ ਸਾਨੂੰ 2 ਲੱਖ ਰੁਪਇਆ ਦੇ ਗਏ, ਉਹ ਫਿਰ ਖਾਮੋਸ਼ ਬੈਠੇ ਨੇ। ਆੜ੍ਹਤੀ ਤਾਂ ਵਿਚਾਰਾ ਬਿਲਕੁਲ ਪਿਸ ਚੁੱਕਾ ਹੈ ਨਾ ਜੀ, ਕਿਉਂਕਿ ਅੱਗੇ ਉਹਨਾਂ ਨੇ ਅਗਲੀ ਫਸਲ ਲਾਣੀ ਹੈ। ਉਸ ਵਾਸਤੇ ਜਿਹੜਾ ਸਭ ਤੋਂ ਮੇਨ ਮਸਲਾ ਹੈ ਕਿ ਉਹ ਡੀਜ਼ਲ ਦੀ ਕੀਮਤ ਇਤਨੀ ਜ਼ਿਆਦਾ ਹੋ ਗਈ ਹੈ, ਜਿਸ ਨਾਲ ਕਟਾਈ ਦੇ ਟਾਈਮ ਡੀਜ਼ਲ ਵੀ ਮਹਿੰਗਾ, ਟਰੈਕਟਰ ਵੀ ਨਹੀਂ ਚੱਲ ਸਕਦੇ। ਔਰ ਜੋ ਅਸਾਂ ਕਣਕ ਮੰਡੀਆਂ ਤੱਕ ਲਿਆਉਂਦੇ ਹਾਂ, ਅਗਰ ਪਹਿਲੇ ਅਸੀਂ 100 ਰੁਪਇਆ ਸਾਡਾ ਖਰਚਾ ਆਉਂਦਾ ਸੀ, ਹੁਣ 150 ਰੁਪਇਆ ਵੱਧ ਗਿਆ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਹਾਲਾਤ ਦੇ ਵਿੱਚ ਗੰਦਮ ਦੀ ਕਾਸ਼ਤ ਜ਼ਿਮੀਂਦਾਰ ਕਰ ਰਹੇ ਹਨ, ਪਿਛਲੇ ਸਾਲ ਤੋਂ ਕਮ ਵੀ ਹੈ, ਪੈਦਾਵਾਰ ਵੀ ਪਿਛਲੇ ਸਾਲ ਤੋਂ कम है। उसकी वजह है कि लोगों ने DAP ਜਿਹੜੀ कि ज़रूरी खाद है वो लोग नहीं पा सके। किसी ने यूरिया पाया, किसी ने नाइट्रोफास पाया। औसत पैदावार जी जिला खानेवाल की है वो तकरीबन 35-36 मन 30 मन तो लैके 35-36 मन है। इस नाल ये दसो
ਕਿ ਕਿਸ ਤਰ੍ਹਾਂ ਜ਼ਿਮੀਂਦਾਰ ਉਹ ਆੜਤੀ ਨੂੰ ਸਾਨੂੰ ਪੈਸੇ ਮੈਨੂੰ ਇਹ ਦੇਗਾ। ਦੱਸੋ ਕਿ ਜਿਸ ਤਰ੍ਹਾਂ ਕਿ ਪਿਛਲੇ 2 ਵਰਿਆਂ ਦੇ ਵਿੱਚ ਜਿਹੜਾ ਹੈ ਪੰਜਾਬ ਹੁਕੂਮਤ ਨੇ, ਪੰਜਾਬ ਫੂਡ ਨੇ, ਪਾਸਕੋ ਨੇ ਕਣਕ ਨਹੀਂ ਲਈ, ਠੀਕ ਹੈ ਨਾ। ਮਾਰਕੀਟ ਦੇ ਵਿੱਚੋਂ ਜਿਹੜਾ ਹੈ ਤਕਰੀਬਨ 70 ਲੱਖ ਟਨ ਦਾ ਜਿਹੜਾ ਹੈ 50 ਤੋਂ 60 ਲੱਖ ਟਨ ਦਾ ਜਿਹੜਾ ਖਰੀਦਾਰ ਹੈ ਉਹ ਨਿਕਲ ਗਿਆ ਸੀਗਾ, ਠੀਕ ਹੈ ਨਾ ਜੀ। ਔਰ ਸਿਰਫ ਤੁਸੀਂ ਰਹਿ ਗਏ ਸੀਗੇ, ਆੜਤੀ ਰਹਿ ਗਏ ਸੀ ਜਾਂ ਸਟਾਕੀਆ ਰਹਿ ਗਿਆ ਸੀਗਾ, ਠੀਕ ਹੈ ਨਾ ਜੀ। ਹੁਣ ਹੁਕੂਮਤ ਜਿਹੜਾ ਨਵਾਂ ਨਿਜ਼ਾਮ ਲੈ ਕੇ ਆਈ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈ 10 ਕੰਪਨੀਆਂ ਦਾ ਚੁਣਾਵ ਕੀਤਾ ਹੈ, ਠੀਕ ਹੈ ਨਾ ਜੀ। ਉਹ 10 ਕੰਪਨੀਆਂ ਨੂੰ ਕਿਹਾ ਕਿ ਤੁਸੀਂ 30 ਲੱਖ ਟਨ ਕਣਕ ਜਿਹੜੀ ਹੈ ਉਹ 3500 ਰੁਪਏ ਦਾ ਖਰੀਦੋ। ਹੁਣ ਦੇਖੋ ਤੁਸੀਂ ਆੜਤੀ ਹੋ, ਤੁਹਾਡੇ ਸਮਝੋਗੇ ਕੰਪੀਟੀਟਰ ਤੁਹਾਡੇ ਮੱਦੇ ਮੁਕਾਬਲ ਆ ਗਏ ਨੇ ਨਾ। ਹੁਣ ਤੁਸੀਂ ਅਗਰ ਗੈਰ ਜਾਨਬਦਾਰੀ ਨਾ ਪੂਰਾ ਦੱਸੋ, ਤੁਸੀਂ ਕੀ ਸਮਝਦੇ ਹੋ ਪੰਜਾਬ ਹੁਕੂਮਤ ਦਾ ਨਵਾਂ ਨਿਜ਼ਾਮ ਜਿਹੜਾ ਹੈ ਨੇ ਇਹ ਕਿਸਾਨ ਨੂੰ ਕੋਈ ਫਾਇਦਾ ਦੇਗਾ? ਇਹਦਾ ਮਾਰਕੀਟ ਦਾ ਰੇਟ ਜਿਹੜਾ ਪਿਛਲੇ ਸਾਲ ਜ਼ਮੀਨ ਤੇ ਡਿੱਗ ਪਿਆ ਸੀ, ਕਿਆ ਇਸ ਸਾਲ ਸਟੇਬਲ ਰਹੇਗਾ? ਦੇਖੋ ਜੀ, ਸਭ ਤੋਂ ਪਹਿਲੇ ਕਿ ਜਿਹੜਾ ਇਹਨਾਂ ਨੇ ਕੰਮ ਕੀਤਾ ਬਿਲਕੁਲ ਗਲਤ ਕੀਤਾ ਹੈ। ਉਹਦੀ ਵਜ੍ਹਾ ਇਹ ਹੈ ਕਿ ਜਿਸ ਵਕਤ ਉਹ ਖਰੀਦਾਰੀ ਵਾਸਤੇ ਆਣ ਅਜੇ ਤੱਕ ਤਾਂ ਆਇਆ ਕੋਈ ਨਹੀਂ। ਇਸ ਤੋਂ ਪਹਿਲੇ ਜਿਹੜੇ ਦੂਸਰੇ ਸਟਾਕੀਏ ਨੇ ਜਾਂ ਜਿਹੜੇ ਤੁਸੀਂ ਆਖੋ ਜ਼ਖੀਰਾ ਅੰਦੋਜ਼ ਕਰਨ ਵਾਲੇ ਨੇ, ਉਹ ਤਾਂ 70% ਕਣਕ ਹੀ ਲੈ ਗਏ ਨੇ। ਜਦੋਂ ਤੁਸੀਂ ਖਰੀਦਾਰੀ ਉਹਨਾਂ ਨੇ ਸ਼ੁਰੂ ਕਰਨੀ ਹੈ ਉਸ ਟਾਈਮ ਤਾਂ ਕਣਕ ਸਾਨੂੰ ਲੱਭਣੀ ਨਹੀਂ। ਪਹਿਲੀ ਗੱਲ ਹੈ ਕਿ ਇਹ ਬਿਲਕੁਲ ਗਲਤ ਤਰੀਕਾ ਹੈ। ਜਾਂ ਤਾਂ ਉਹ ਪੁਰਾਣੇ ਤਰੀਕੇ ਨੂੰ ਸਹੀ ਤਰੀਕੇ ਨਾਲ ਫਾਲ ਕੀਤਾ ਜਾਵੇ, ਗੰਦਮ ਦੀ ਕਟਾਈ ਤੋਂ ਪਹਿਲੇ ਐਲਾਨ ਕੀਤਾ ਜਾਵੇ ਫਲਾਣੀ ਡੇਟ ਨੂੰ ਅਸੀਂ ਖਰੀਦਾਰੀ ਸ਼ੁਰੂ ਕਰਾਂਗੇ। ਜਦੋਂ ਹਰ ਚੀਜ਼ ਵਿਕ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਆ ਰਿਹਾ ਜਨਾਬ। ਤੇ ਇਹ ਦੱਸੋ ਵੀ ਉਹ ਕਿਸ ਤਰ੍ਹਾਂ ਖਰੀਦਾਰੀ, ਇੱਥੇ ਮਜ਼ਦੂਰ ਮਰ ਗਿਆ ਵਿਚਾਰੇ ਦਾ ਕੋਈ ਗੁਜ਼ਾਰਾ ਨਹੀਂ, ਬੈਠੇ ਨੇ। ਔਰ ਇਸ ਤੋਂ ਸਭ ਤੋਂ ਵੱਡੀ ਚੀਜ਼ ਹੈ ਕਿ ਜ਼ਿਮੀਂਦਾਰ ਤਾਂ ਮਰਿਆ ਹੋਇਆ, ਇਹਨਾਂ ਨੇ ਬਿਲਕੁਲ ਖ਼ਤਮ ਕਰਨਾ ਹੈ। ਅਗਰ 2-4 ਸਾਲ ਔਰ ਬੈਠੇ ਰਹੇ ਤੇ ਇਨਸ਼ਾਅੱਲਾ ਕੁਝ ਵੀ ਨਹੀਂ ਰਹੇਗਾ, ਨਾ ਜ਼ਿਮੀਂਦਾਰ ਰਹੇਗਾ ਤੇ ਨਾ ਇਨਸ਼ਾਅੱਲਾ ਫਿਰ ਠੀਕ ਹੈ ਨਿਜ਼ਾਮ ਚੱਲ ਰਿਹਾ। ਇੱਥੇ ਹੋਰ ਵੀ ਆੜਤੀ ਭਾਈ ਖੜੇ ਨੇ, ਇਹਨਾਂ ਗੱਲ ਤੁਸੀਂ ਦੱਸੋ, ਤੁਸੀਂ ਵੀ ਆੜਤ ਕਰਦੇ ਪਏ ਹੋ, ਤੁਹਾਡੇ ਪਿਛਲੇ ਸਾਲ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਸੀਗਾ ਕਣਕ ਦੇ ਕੰਮ ਦੇ ਵਿੱਚ? ਇਸ ਸਾਲ ਕਿਆ ਜਿਹੜਾ ਹੈ ਕਿਸਾਨ ਤੁਹਾਡੇ ਕੋਲ ਜਿਹੜਾ ਆਂਦਾ ਪਿਆ ਹੈ ਕਣਕ ਲੈ ਕੇ ਆਪਣੀ, ਕਿਆ ਉਹ ਮੁਤਮਈਨ ਨੇ ਜਾਂ ਹਜੇ ਵੀ ਉਹਦੇ ਕੁਝ ਸ਼ਿਕਾਇਤ ਹੈ? लेकिन जी अगर एज़ कंपेयर टू लास्ट ईयर तो कुछ इम्प्रूवमेंट है, लेकिन इस हद तक नहीं है कि आप कहें कि वो रिकवर करेगा। अब सपोज़ के लास्ट ईयर उन लोगों ने 5 मिलियन हमारा देना था, तो वो मैक्सिमम 2 मिलियन 1.5 मिलियन कवर कर सकते हैं, क्योंकि इनपुट्स बहुत बढ़ गई हैं। तो गवर्नमेंट को चाहिए कि इनपुट्स पे तवज्जो दें मैक्सिमम। फर्टिलाइज़र, डीज़ल, लाइट हो गया, पानी का बहुत ज़्यादा खर्चा बढ़ गया जी हमारा। तो जब ਯਾਨੀ तक ਕਿ ਤੁਹਾਡੇ ਖਿਆਲ ਨਾਲ ਜਿਹੜੀ ਕਾਸ਼ਤ ਦਾ ਖਰਚਾ ਹੈ ਉਹ ਵਧੀ ਜਾ ਰਿਹਾ ਹੈ ਤੇ ਜਿਹੜੀ ਆਮਦਨ ਹੈ ਉਹ ਘਟੀ ਜਾ ਰਹੀ ਹੈ। आमदन बिल्कुल कम होती जा रही है। ਸਹੀ। ਇੱਥੇ ਸਾਡੇ ਨਾਲ ਹੋਰ ਵੀ ਇੱਥੇ ਕਿਸਾਨ ਭਰਾ ਬਾਕੀ ਖੜੇ ਨੇ। ਅਸਲਾਮ ਵਾਲੇਕੁਮ। ਆਮ ਤੁਸੀਂ ਵੀ ਮੰਡੀ 'ਚ ਕੰਮ ਕਰਦੇ ਹੋ? ਲੱਗਦਾ ਤਾਂ ਇਦਾਂ ਹੀ ਭਾਜੀ, ਲੱਗਦਾ ਹਾਂਜੀ ਪਿਆ। ਲੱਗਦਾ ਜੀ। ਇਹ ਦੱਸੋ ਕਿ ਕੀ ਹਾਲਾਤ ਨੇ ਜ਼ਰਾਤ ਦੇ, ਕੀ ਹਾਲਾਤ ਨੇ ਕਿਸਾਨਾਂ ਦੇ, ਕੀ ਹਾਲਾਤ ਨੇ ਮੰਡੀ ਦੇ? ਸਰ ਜੀ ਸਾਰਾ ਦਾਰੋ ਮਦਾਰ ਕਿਸਾਨ ਤੇ ਹੈ। ਜੋ ਕਿਸਾਨ ਵਿਚਾਰਾ ਬਿਲਕੁਲ ਕਹਿੰਦੇ ਹੈ ਕਿ ਪਿਸ ਗਿਆ ਕਰ ਗਿਆ, ਉਹਦੀ ਨਹੀਂ ਹੋ ਰਿਹਾ ਕੁਝ, तो ना ही ਉਹਦੇ ਕੋਈ ਫਸਲ ਦਾ ਉਹ ਖਰੀਦਦਾਰ ਹੈ ਨਾ ਕੋਈ। ਤਾਂ ਇਸ ਵਜ੍ਹਾ ਨਾਲ ਕਰਕੇ ਨੁਕਸਾਨ ਹਰ ਬੰਦਾ ਉਸ ਵਿੱਚ ਨੁਕਸਾਨ ਹੈ। ਉਹਦੇ ਕਿਸਾਨ ਦੀ ਵਜ੍ਹਾ ਨਾਲ ਕਰਕੇ ਕਹਿੰਦੇ ਆੜਤੀ ਸਾਹਿਬਾਨ ਵੀ, ਦੂਸਰਾ ਵੀ, ਹਰ ਬੰਦਾ ਉਸ ਉਹਦੀ ਵਜ੍ਹਾ ਨਾਲ ਪਿਸ ਰਿਹਾ। ਕਿਸਾਨ ਦਿਨ ਬ ਦਿਨ ਨੀਚੇ ਜਾ ਰਹੇ। ਇਹਨਾਂ ਦੀ ਪਾਲਿਸੀ ਇਸ ਤਰ੍ਹਾਂ ਦੀ ਹੈਗੀ, ਹਜੇ ਤੱਕ ਖਰੀਦਦਾਰੀ ਦਾ ਕੋਈ ਕਾਗਜ਼ਾਂ 'ਚ ਅਮਲੀ ਤੌਰ ਤੇ ਕੋਈ ਐਲਾਨ ਕੁਝ ਨਹੀਂ। ਪੰਜਾਬ ਹੁਕੂਮਤ ਤੇ ਕਹਿ ਰਹੀ ਕਿ ਅਸੀਂ ਪਤਾ ਨਹੀਂ ਕਿੰਨੇ ਇੰਤਜ਼ਾਮਾਤ ਕਰਤੇ ਨੇ, 10 ਕੰਪਨੀਆਂ ਆ ਗਈਆਂ ਨੇ, ਉਹਨਾਂ ਨੂੰ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਵੀ ਲੈਤਾ ਵਾ ਬੈਂਕਾਂ ਕੋਲੋਂ ਕਿ ਕਿਸਾਨਾਂ ਕੋਲੋਂ 3500 ਰੁਪਏ ਤੇ ਕਣਕ ਲੈਣੀ ਹੈ। ਸਰ ਜੀ ਹਜੇ ਤੱਕ ਤਾਂ ਖਰੀਦੀ ਨਹੀਂ, ਕਾਗਜ਼ੀ ਕਾਰਵਾਈ ਹੈ। ਤੁਹਾਨੂੰ ਕਿਤੇ ਬਾੜ ਦਾ ਨਿਸ਼ਾਨਾ ਲੱਭਿਆ? ਨਹੀਂ ਕਿਸੇ ਕਿਸਮ ਦਾ ਕੋਈ ਅਮਲ ਦਰਾਮਦ ਨਹੀਂ ਉਹਦੇ 'ਚ। ਸਿਰਫ ਕਾਗਜ਼ੀ ਕਾਰਵਾਈ ਹੈ ਜੋ ਆਪਣਾ ਕਾਗਜ਼ੀ ਕਾਰਵਾਈ ਕਰਕੇ ਮੁਤਮਿਨ ਕਰ ਰਿਹਾ ਜੀ, ਇਹ ਡੇਟ ਦੇਤੀ, ਇਹ ਡੇਟ ਦੇਤੀ, ਇਹ ਹੋ ਗਿਆ, ਤੇ ਇਹ ਮਸਾਇਲ ਹੋ ਗਏ, ਉਹਨਾਂ 'ਚ ਗੰਦਮ ਖਤਮ ਹੋ ਜਾਏਗੀ। ਜਿਹਨੇ ਜਿਸ ਬੰਦੇ ਨੇ ਅਗਲੀ ਫਸਲ ਦਾ ਖਰਚਾ ਕਰਨਾ ਉਹ ਤਾਂ ਆਪਣੀ ਜ਼ਾਹਿਰ ਸੇਲ ਕਰਕੇ ਫਰਕ ਕਰੇਗਾ। ਅੱਛਾ, ਤੁਹਾਡੇ ਖਿਆਲ ਨਾਲ ਹਰ ਸਾਲ ਜਿਹੜਾ ਕਣਕ ਨੂੰ ਕਿਹਾ ਜਾਂਦਾ ਹੈ ਕਣਕ ਬਾਕੀ ਫਸਲਾਂ ਦਾ ਇੰਜਨ ਹੈ, ਇਹ ਕਿਉਂ ਕਣਕ ਤੋਂ 4 ਪੈਸੇ ਬਚਣਗੇ ਕਿਸਾਨ ਨੂੰ ਤੇ ਉਹ ਅਗਲੀ ਫਸਲ ਤੇ ਲਾਏਗਾ ਨਾ ਜੀ। ਔਰ ਸਭ ਤੋਂ ਵੱਡੀ ਫਸਲ ਵੀ ਜਿਹੜੀ ਹੈ ਇਸ ਟਾਈਮ ਉਹ ਕਣਕ ਹੀ ਹੈ। ਤੇ ਤੁਹਾਡੇ ਖਿਆਲ ਨਾਲ ਕਿ ਤੁਹਾਨੂੰ ਅੱਜ ਇਸ ਸਾਲ ਵੀ ਜਿਹੜਾ ਹੈ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿ ਕਿਸਾਨ ਨੂੰ ਫਾਇਦਾ ਹੋਵੇ? ਨਹੀਂ ਸਰ, ਪਿਛਲੇ ਸਾਲ ਨਾਲੋਂ ਕੋਈ ਥੋੜਾ ਜਿਹਾ ਵਿਚਾਰਿਆਂ ਨੂੰ ਬਸ ਜਿਵੇਂ ਨਾ ਕਹਿੰਦੇ ਨਮਕ ਆਟੇ ਦੇ ਵਿੱਚ ਨਮਕ ਵਾਲਾ ਮੁਰੱਬਾ ਹੋਇਆ, ਉਸ ਤੋਂ ਇਲਾਵਾ ਵਿਚਾਰਾ ਉਸੇ ਤਰ੍ਹਾਂ ਪਿੱਛੇ ਆਇਆ ਕਿਉਂਕਿ ਉਹਨੂੰ ਕਿਸੇ ਕਿਸਮ ਦਾ ਰੇਟ ਦੂਸਰੀ ਫਸਲਾਂ ਉਹ ਚੀਜ਼ਾਂ ਨਹੀਂ ਮਿਲ ਰਿਹਾ। ਇੱਕ ਇਸ ਸਾਲ ਕੋਈ ਔਸਤਾਂ ਦਾ ਵਿਚਾਰੇ ਮਸਾਇਲ ਆਇਆ ਜੀ, ਇਸ ਵਜ੍ਹਾ ਨਾਲ ਕਰਕੇ ਉਹਨੂੰ ਕੋਈ ਫਾਇਦਾ ਨਹੀਂ ਵਿਚਾਰਿਆਂ ਨੂੰ। ਹਕੂਮਤ ਦਾ ਕੋਈ ਅਮਲੀ ਤੌਰ ਦੇ ਇਕਦਾਮਾਤ ਨਹੀਂ ਹੈ ਜਿਹੜੇ ਉਹਨਾਂ ਦਾ ਫਾਇਦਾ ਹੋ ਸਕੇ।
ਸਹੀ ਹੈ। ਹਾਂਜੀ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੰਡੀ 'ਚ ਆਏ ਹੋਏ ਕਿਸਾਨ ਜਿਹੜੇ ਨੇ ਉਹ ਪੰਜਾਬ ਹੁਕੂਮਤ ਦੀ ਪਾਲਿਸੀਆਂ ਤੇ ਹਜੇ ਉਸ ਤਰ੍ਹਾਂ ਮੁਤਮਿਨ ਨਹੀਂ ਹੈ, ਔਰ ਪੰਜਾਬ ਹੁਕੂਮਤ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਖਰੀਦਾਰੀ ਨਿਜ਼ਾਮ ਹੈ ਮੁਮਕਿਨ ਹੈ ਅੱਛਾ ਹੈ ਹੋਏ, ਠੀਕ ਹੈ ਨਾ, ਲੇਕਿਨ ਉਹਦੀ ਉਸ ਤਰ੍ਹਾਂ ਕਿਸਾਨਾਂ ਨੂੰ ਆਗਾਹੀ ਨਹੀਂ ਦਿੱਤੀ ਗਈ। ਤੁਸੀਂ ਵੀ ਜਨਾਬ ਵਾਈ ਬੀਜੀ ਕਰਦੇ ਹੋ? ਜੀ ਜ਼ਿਮੀਂਦਾਰਾ ਕਰਨੇ ਆ ਜਨਾਬ। ਜ਼ਿਮੀਂਦਾਰਾ ਕਰਦੇ ਹੋ ਤੇ ਕੀ ਹੁਣ ਜ਼ਿਮੀਂਦਾਰ ਰਹਿ ਗਿਆ ਹੈ ਕੋਈ ਚਾਰ ਆਨੇ ਦੇ ਬਚਣ ਦਾ ਕਿ ਘੱਟ ਹੀ ਹੈ? ਜ਼ਿਮੀਂਦਾਰ ਪਿਛਲੀ ਫਸਲਾਂ ਦੇ ਪਿੱਟੇ ਹੋਏ ਸੀ ਜੀ। ਇਸ ਫਸਲ ਦੇ ਉੱਤੇ ਸਮਝ ਲਓ ਵੀ ਫਾਸਫੋਰਸ ਡੀਏਪੀ ਤੇ ਦੇ ਨਹੀਂ ਸਕੇ, ਜਿਹਦੀ ਵਜ੍ਹਾ ਤੋਂ ਗੰਦਮ ਦੀ ਪੈਦਾਵਾਰ ਬਹੁਤ ਮੁਤਾਸਰ ਹੋ ਰਹੀ ਹੈ। ਅੱਗੋਂ ਫਿਰ ਪੰਜਾਬ ਹੁਕੂਮਤ ਕੋਈ ਸਪੋਰਟ ਨਹੀਂ ਕਰ ਰਹੀ, 3500 ਦੇ ਐਲਾਨ ਕੀਤਾ, ਅਬ ਤੱਕ ਕਿਸੇ ਨੇ ਕੋਈ ਇਸ ਟਾਈਮ ਤੱਕ ਕੋਈ ਬਾਰਦਾਨਾ ਨਹੀਂ ਦਿੱਤਾ। ਤੁਸੀਂ ਆਪਣੇ ਸੈਂਟਰ ਤੇ ਗਏ ਹੋ? ਗਏ ਆ ਜੀ, ਕੋਈ ਨਹੀਂ ਮਿਲ ਕਿਹੜੇ ਰਿਹਾ। ਸੈਂਟਰ ਤੇ ਗਏ ਸੀ? ਸੈਂਟਰ ਖਾਨੇਵਾਲ ਇੱਕੋ ਹੀ ਹੈ ਜੀ ਆਪਣਾ। ਅੱਛਾ, ਤੇ ਉੱਥੇ ਉਹ ਆਇਆ ਨਹੀਂ ਪ੍ਰਾਈਵੇਟ ਜਿਹਨਾਂ ਨੂੰ ਦਿੱਤਾ ਹੈ ਉਹਨੇ ਬੰਦੋਬਸਤ ਸਾਂਭਿਆ ਨਹੀਂ ਹੈ ਸੈਂਟਰ ਦਾ? ਕੁਛ ਵੀ ਨਹੀਂ ਹੋਇਆ ਫਿਲਹਾਲ ਤਾਂ ਕਿਸੇ ਬੰਦੇ ਨੂੰ ਕੋਈ। ਤੁਹਾਡਾ ਇਲਾਕਾ ਫੂਡ ਦਾ ਇਲਾਕਾ ਹੈ ਜਾਂ ਪਾਸਕੋ ਦਾ ਇਲਾਕਾ ਹੈ? ਸਾਡਾ ਫੂਡ ਦਾ ਹੈ ਜੀ। ਅੱਛਾ, ਫੂਡ ਦਾ ਹੈ ਜੀ। ਤੇ ਹਜੇ ਤੁਹਾਨੂੰ ਸੈਂਟਰ ਤੇ ਕੋਈ ਬੰਦਾ ਨਜ਼ਰ ਨਹੀਂ ਆਇਆ? ਬੰਦਾ ਨਜ਼ਰ ਕੋਈ ਬੰਦਾ ਨਹੀਂ ਦੇ ਰਿਹਾ ਹਲੇ ਤੱਕ ਬਾਰਦਾਨਾ। ਤੇ ਤੁਸੀਂ ਆਪਣੀ ਮੰਡੀ ਕਿੰਨੇ ਦੇ ਵੇਚੀ ਹੈ ਮੰਡੀ ਆ ਕੇ ਕਣਕ? ਮੰਡੀ ਦੇ ਤਾਂ ਰੇਟ ਕਮ ਨੇ ਜੀ, ਮੰਡੀ ਤੇ ਤਾਂ ਰੇਟ 3000 3100 ਇੱਥੇ ਮਿਲਦੇ ਪਏ ਨੇ ਜੀ। 3100 ਜੀ, ਇੱਥੇ ਤੇ ਸਾਰੇ ਕਹਿੰਦੇ ਅੱਜ ਦਾ ਰੇਟ ਜਿਹੜਾ 3300 ਹੈ। ਅੱਜ ਹੋਇਆ ਸਰ, ਪਿੱਛੇ ਜਿਹੜੀ ਗੰਦਮ ਵੇਚ ਗਈ ਉਹ ਕਿੱਥੇ ਜਾਏਗੀ? ਗੰਦਮ ਤਾਂ ਸਮਝ ਲਓ 15 ਦਿਨ ਤੋਂ ਚੱਲ ਰਹੀ ਹੈ, ਬਾਰਦਾਨਾ ਹਾਲੇ ਤੱਕ ਨਹੀਂ ਮਿਲਿਆ, ਕੋਈ ਖਰੀਦਾਰ ਕੋਈ ਨਹੀਂ। ਜਿਹੜੀ ਪਿੱਛੇ ਗੰਦਮ 15 ਦਿਨ ਪਹਿਲੇ 2800 ਹੀ ਲੋਕਾਂ ਵੇਚੀ ਹੈ। ਤੇ ਇਹ ਦੱਸੋ ਆ ਜਿਹੜਾ ਇੰਨੀ ਕਣਕ ਪਈ ਹੈ ਮੰਡੀ ਭਰੀ ਪਈ ਹੈ, ਇਹ ਕਿੱਥੋਂ ਆਂਦੀ ਪਈ ਹੈ? ਜ਼ਿਮੀਂਦਾਰਾਂ ਤੋਂ ਸਰ ਆ ਰਹੀ ਹੈ ਬਾਰਦਾਨਾ, ਕਿਤੇ ਬਾਰਦਾਨਾ ਤਾਂ ਕੋਈ ਨਹੀਂ ਮਿਲ ਨਹੀਂ, ਲੇਕਿਨ ਤੁਸੀਂ ਗੱਲ ਕਰੋ ਫੂਡ ਦੇ ਬਾਰਦਾਨੇ, ਸਰਕਾਰੀ ਬਾਰਦਾਨਾ ਨਹੀਂ ਮਿਲ ਰਿਹਾ। ਅੱਛਾ, ਇੱਕ ਚੀਜ਼ ਜਿਹੜੀ ਹੈ ਕਿਸਾਨ ਭਰਾਵਾਂ ਨੂੰ ਆਂਦੀ ਪਈ ਕਿ ਐਤਕੀ ਤੁਹਾਡੀ ਔਸਤ ਘਟਦੀ ਪਈ ਹੈ ਨਾ, ਕਿ ਪਿਛਲੇ ਸਾਲ ਜੋ ਔਸਤ ਸੀ ਉਸ ਤੋਂ 8 ਤੋਂ 10 ਮਣ ਘਟਦੀ ਪਈ ਹੈ, ਕਿਆ ਇਹ ਗੱਲ ਠੀਕ ਹੈ? ਬਿਲਕੁਲ ਠੀਕ ਹੈ। ਵਜ਼ਨ ਬਿਲਕੁਲ ਜਿਹੜੀ 50 55 ਮਣ ਸੀ ਉਹ 35 ਮਣ 40 ਮਣ ਤੇ ਆ ਰਹੀ ਹੈ। ਗੰਦਮ ਦੀ ਪੈਦਾਵਾਰ ਘਟ ਰਹੀ है, चूँकि ज़िम्मेदार मोस्टली ज़िम्मेदार ने DAP पाई भी नहीं, क्योंकि खाद भी महंगी है, फिर बिजली महंगी, डीजल महंगा, पेट्रोल महंगा, अगू खरीदार भी कोई नहीं, ज़िम्मेदार तो पिसते जा रहे थे। ਤੇ ਹੁਣ ਤੁਹਾਡਾ ਇਹ ਕਹਿਣਾ ਕਿ ਤੁਸੀਂ ਖਾਨੇਵਾਲ ਸੈਂਟਰ ਤੇ ਗਏ ਹੋ ਤੇ ਤੁਹਾਨੂੰ ਉੱਥੇ ਕੋਈ ਬੰਦਾ ਬਸ਼ਰ ਨਹੀਂ ਹੈ, ਉੱਥੇ बारदाना नहीं मिले। ਬਾਰਦਾਨਾ ਨਹੀਂ ਮਿਲਿਆ। ਲੱਭ ਵੀ ਜਾਵੇ ਤੇ ਕਿੰਨਾ ਲੱਭ ਜਾਏਗਾ? ਤੁਹਾਡੀ ਕਿੰਨੀ ਪੈਲੀ ਹੈ? मेरे को जी 1.5 मुरब्बे की काश है। 1.5 ਮੁਰੱਬੇ ਦੀ ਕਾਜ ਹੈ, ਤਕਰੀਬਨ 38 ਕਿੱਲੇ ਤੁਹਾਡੇ ਕੋਲ ਹੋ ਗਏ ਨਾ, ਤੇ ਹੁਕੂਮਤ ਨੇ ਤੁਹਾਨੂੰ ਬਾਰਦਾਨਾ ਦਿੱਤਾ ਵੀ ਵੱਧ ਤੋਂ ਵੱਧ, ਤੇ ਉਹਨਾਂ ਨੇ 10 ਕਿੱਲਿਆਂ ਦੇਣਾ 10 ਬੋਰੀ ਜਿਹੜੀ ਹੈ ਫੀ ਕਿੱਲਾ। सर जी वो भी तो नहीं मिल रही थी, 10 बोरी फी किलो देंगे तो मिल भी तो नहीं रही ना। टाइमली अगर मिल जावे तो चलो बंदा कुछ तो सपोर्ट होता ना, वो भी तो नहीं हो रहा ना, ਉਹ ਤਾਂ ਟਾਈਮ ਨੂੰ ਦੇਣਾ ਚਾਹੀਦਾ। ਨਾਜ਼ਰੀਨ, ਇੱਥੇ ਮੌਜੂਦ ਲੋਕਾਂ ਦੀ ਸ਼ਿਕਾਇਤ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ, ਔਰ ਕੋਈ ਕਿਸਾਨ ਭਰਾ ਵੀ ਐਸਾ ਨਹੀਂ ਜਿਹੜਾ ਕਿ ਇਹ ਕਹਿ ਰਿਹਾ ਹੋਵੇ ਕਿ ਸਾਨੂੰ ਹਕੂਮਤ ਪੰਜਾਬ ਦੀ ਪਾਲਿਸੀ ਤੇ ਅਮਲ ਦਰਾਮਦ। ਮੰਡੀ ਦੇ ਵਿੱਚ ਬਾਕੀ ਲੋਕਾਂ ਨਾਲ ਗੱਲ ਕਰਦੇ ਹਾਂ ਤੇ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ ਤੇ ਬਾਰਦਾਨੇ ਦੀ ਕੀ ਸੂਰਤ ਹਾਲ। ਤੇ ਨਾਜ਼ਰੀਨ, ਇੱਥੇ ਬਾਰਦਾਨੇ ਵਾਲੇ ਹੀ ਮੌਜੂਦ ਨੇ ਤੇ ਬਾਰਦਾਨੇ ਦੀ ਕੀ ਸੂਰਤ ਹਾਲ ਹੈ ਇਹ ਦੇਖਦੇ ਹਾਂ ਤੇ ਇੱਥੇ ਗੱਲ ਕਰਦੇ ਹਾਂ ਲੋਕਾਂ ਦੇ ਨਾਲ। ਐਤਕੀ ਕੀ ਰੇਟ ਸ਼ੇਟ ਜਾ ਰਿਹਾ ਪੀਪੀ ਥਾਲੇ ਦਾ? पीपी बैग थैले का ठीक है, मुनासिब है रेट तो पिछले साल की निस्बत ज़रा ज़्यादा। ਪਿਛਲੇ ਸਾਲ ਕੀ ਰੇਟ ਸੀ? पिछले साल तकरीबन जो इस थैले का रेट था ना 36 से 38 रुपये, और वो तकरीबन है कोई 45 रुपये 42 ਨਵੇਂ ਦਾ ਜਾਂ ਇਸਤੇਮਾਲ ਸ਼ੁਦਾ? 0 मीटर जी नया। 0 ਮੀਟਰ ਦਾ? हाँ जी। ਅੱਛਾ, ਤੇ ਕਿਸਾਨ ਲੈ ਰਹੇ ਨੇ ਤੁਹਾਡੇ ਕੋਲੋਂ ਕਿ ਆ ਸਰਕਾਰੀ ਬਾਰਦਾਨੇ ਦੇ ਜ਼ਾਰ ਜੀ ਨੇ? नहीं ले रहे हैं जी, प्राइवेट हो रहे हैं, बारदाना खरीदारी कर रहे हैं। हाँ जी। ਅੱਛਾ, ਤੇ ਜੂਟ ਦੇ ਕੀ ਰੇਟ? जूट का तो अब नई सिस्टम है, जूट ਵੈਸੇ 600 ਟੱਪ ਗਈ ਸੀ ਬੋਰੀ ਮੇਰੇ ਖਿਆਲ। हाँ जी, बोरी महंगी है। हाँ जी, जूट नहीं चलता। ਕਿ ਆ ਤੁਹਾਡੇ ਕੋਲ ਮੈਂ ਦੇਖ ਰਿਹਾ ਤੁਹਾਡੇ ਕੋਲ ਜਿਹੜਾ ਹੈ ਇਹ ਪੰਜਾਬ ਫੂਡ ਵਾਲਿਆਂ ਦੇ ਵੀ ਪਿਆ ਹੋਇਆ ਵਾ, ਇਹ ਤੁਹਾਡੇ ਕੋਲ ਕਿਦਾਂ ਆ ਗਿਆ? नहीं, ये असल नहीं होता है, इस पे आप पढ़ोगे ना ये, इसमें कोई ना कोई गलती है। अच्छा। हाँ जी, वो गवर्नमेंट की जगह जिस तरह गवर्नमेंट लिख दिया, हाँ जी, तो इसमें गलती कुछ ना कुछ डालते हैं। अच्छा, वो नहीं लिखते जेन्युइन जो चीज़ होती है। इसका फायदा की? ਇਹਦਾ ਫਾਇਦਾ ਕੀ ਹੈ? फ़ायदा आवाम जो है वो फूड वाला थैला मांगती है, इस वजह से फिर उसकी नकल बनवा लेते हैं, बस वो फिर फैक्ट्रियाँ बनाती है। ਉਹਦੀ ਵਜ੍ਹਾ ਇਹ ਹੈ ਕਿ ਫੂਡ ਵਾਲਿਆਂ ਨੇ ਜਿਹੜਾ ਹੈ ਉਹੀ ਬਾਰਦਾਨਾ ਵਾਪਸ ਲੈਣਾ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ। नहीं, वो मकसद है, ये तो महकमे की बात है ना जी। अब गवर्नमेंट तो खरीद नहीं रही, गवर्नमेंट वैसे ही गंदम नहीं खरीद रही, मगर ये अब ये ਗਵਰਨਮੈਂਟ ਆਪ ਨਹੀਂ ਲੈ ਰਹੀ, ਲੇਕਿਨ ਗਵਰਨਮੈਂਟ ਦੀ ਨਿਗਰਾਨੀ ਦੇ ਵਿੱਚ ਉਹਨਾਂ ਦੀ ਕੰਪਨੀਆਂ ਜਿਹੜੀਆਂ ਗਵਰਨਮੈਂਟ ਨੇ ਚੁਣੀਆਂ ਨੇ ਉਹ ਲੈ ਰਹੀਆਂ ਨੇ। हाँ जी। हाँ, बारदाने इसमें फ़र्क है, वो चीज़ नहीं है। ਉਹ ਤਾਂ ਨਜ਼ਰ ਆਂਦਾ ਪਿਆ ਹੈ ਕਿ ਜੀ ਨਹੀਂ ਸੀ ਪਾਇਆ ਹੋਇਆ ਵਾ, ਠੀਕ ਹੈ ਨਾ, ਲੇਕਿਨ ਕਿਸਾਨ ਭਰਾ ਵੀ ਜੀਬ ਗੱਲ ਕਰਦੇ ਨੇ ਕਿ ਤੁਸੀਂ ਜਦੋਂ ਤੁਸੀਂ ਤੁਹਾਡਾ ਚੱਲਣਾ ਹੀ ਨਹੀਂ ਅੱਗੇ ਤਾਂ ਫਾਇਦਾ ਕੀ ਹੈ? हाँ, ये तो अब
महकमे की है ना जी जिम्मेदारी।